ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਕੁਝ ਇੱਕ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਅਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਉੜਤਾ ਪੰਜਾਬ ਫਿਲਮ ਦੀ ਕਰਦੇ ਹਾਂ ਕਿ ਉੜਤਾ ਪੰਜਾਬ ਫਿਲਮ ਹੈ ਜਿਹੜੀ ਇਹ ਪੰਜਾਬ ਹਾਈ ਕੋਰਟ ਤੇ ਹਰਿਆਣਾ ਦੇ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਜਿਹੜੀ ਆ ਇਹਦਾ ਸਪੈਸ਼ਲ ਸ਼ੋਅ ਕਰੋ। ਤਾਂ ਜੀ ਜਿਹੜਾ ਮੁੰਬਈ ਹਾਈ ਕੋਰਟ ਦਾ ਫੈਸਲਾ ਬਹੁਤਾ ਤੁਸੀਂ ਉਹ ਸ਼ੇਅਰ ਕਰ ਹੀ ਲਿਆ ਹੋਣਾ। ਜਿਹੜਾ 1 ਕੱਟ ਤੇ 3 ਡਿਸਕਲੇਮਰ ਜਿਹੜੇ ਆ ਜੀ ਉਹ ਦਿਖਾਉਣੇ ਪੈਣਗੇ। ਕੱਟ ਇੱਕੋ ਹੀ ਲੱਗੂਗਾ, ਡਿਸਕਲੇਮਰ ਜਿਹੜੇ ਜੀ ਉਹ 3 ਵਿਖਾਉਣੇ ਪੈਣਗੇ। ਡਿਸਕਲੇਮਰ ਤੋਂ ਭਾਵ ਜੀ ਜਿਹੜੇ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਜੀ ਇਹ ਲਿਖ ਕੇ ਦੇਣਾ ਪਊਗਾ ਜੀ, ਲਿਖਣਾ ਪਊਗਾ ਜਿਹੜਾ ਦਰਸ਼ਕਾਂ ਦੇ ਵਾਸਤੇ ਕਿ ਇਹ ਫਿਲਮ ਜਿਹੜੀ ਹੈ ਜੀ ਉਹ ਡਰੱਗ ਨੂੰ ਪ੍ਰਮੋਟ ਜਿਹੜੀ ਹੈ ਜੀ ਉਹ ਨਹੀਂ ਕਰਦੀ। ਨਾਲ ਦੀ ਨਾਲ ਇਹ ਵੀ ਕਹਿਣਾ ਪਊਗਾ ਜੀ ਕਿਸੇ ਇੱਕ ਸੂਬੇ ਦੇ ਉੱਤੇ ਟਾਰਗੇਟ ਜਿਹੜੀ ਹੈ ਜੀ ਇਹ ਫਿਲਮ ਨਹੀਂ ਕਰਦੀ। ਬਾਕੀ ਸਾਰਾ ਕੁਝ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਰਹਿਣ ਦਿੱਤਾ ਮੁੰਬਈ ਹਾਈ ਕੋਰਟ ਨੇ। ਔਰ ਜਿਹੜੇ ਲੋਕ ਇਸ ਫਿਲਮ ਨੂੰ ਰੋਕਣਾ ਚਾਹੁੰਦੇ ਸੀਗੇ ਜੀ ਉਹਨਾਂ ਨੂੰ ਇਹ ਇਹਦੀ ਮੂੰਹ ਦੀ ਖਾਣੀ ਪਈ ਆ ਇਸ ਮਾਮਲੇ ਦੇ ਉੱਤੇ। ਪਰ ਦੂਜੇ ਪਾਸੇ ਦੀ ਜਿਹੜੀ ਮੁੰਬਈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਦੀ ਜਿਹੜੀ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਹੁਕਮ ਇਹ ਦਿੱਤੇ ਨੇ ਜੀ ਕਿ ਫਿਲਮ ਦੀ ਅੱਜ ਜਿਹੜੀ ਹੈ ਜੀ ਵਿਸ਼ੇਸ਼ ਸਕਰੀਨਿੰਗ ਰੱਖੀ ਜਾਵੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਫਿਲਮ ਲੋਕਾਂ ਦੇ ਵੇਖਣ ਯੋਗ ਹੈ ਜਾਂ ਨਹੀਂ ਜੀ। ਤਾਂ ਇਹ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਜਿਹੜੀ ਹੈ ਜੀ ਇਹਦੇ ਵਾਸਤੇ ਤਰੀਕ ਜਿਹੜੀ ਹੈ ਜੀ ਉਹ ਨਿਰਧਾਰਿਤ ਕੀਤੀ ਗਈ ਆ। ਜਿਹੜਾ ਬੈਂਚ ਦਾ ਵਕੀਲ ਹੈ ਉਹਨਾਂ ਨੇ ਇਹ ਜਿਹੜੇ ਅਦਾਲਤ ਦੀ ਸਹਾਇਤਾ ਕਰਨ ਦੇ ਵਾਸਤੇ ਉਹਨੂੰ ਜਿਹੜਾ ਜੀ ਉਹ ਨਿਯੁਕਤ ਕੀਤਾ। ਔਰ ਜਿਨ੍ਹਾਂ ਨੇ ਇਹ ਐਕਚੁਅਲੀ ਉਠਾਇਆ ਸੀਗਾ ਮੁੱਦਾ ਕਿ ਪੰਜਾਬੀਆਂ ਨੂੰ ਇਹਦੇ ਵਿੱਚ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਉਹ ਦਿਖਾਇਆ ਗਿਆ। ਹੁਣ ਅੱਜ ਜਿਹੜਾ ਜੀ ਇਹ ਵੇਖਣਾ ਹੋਊਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਕਿਹੜੇ ਤਰੀਕੇ ਦੇ ਨਾਲ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਇਹਨੂੰ ਲੈਂਦੇ ਨੇ, ਕਿਉਂਕਿ ਜਿਹੜਾ ਮੁੰਬਈ ਹਾਈ ਕੋਰਟ ਦਾ ਫੈਸਲਾ ਆਇਆ ਉਹਨੂੰ ਉਹ ਨਾਲ ਲਾ ਕੇ ਜਿਹੜਾ ਜੀ ਅਦਾਲਤ ਨੂੰ ਇਹ ਕਹਿ ਸਕਦੇ ਨੇ ਕਿ ਹਾਈ ਕੋਰਟ ਨੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਦੇ ਦਿੱਤਾ ਹੋਇਆ। ਔਰ ਇਹ ਵੀ ਕਿਹਾ ਜੀ ਕਿ 2 ਦਿਨਾਂ ਦੇ ਵਿੱਚ ਇਹਦੇ ਜਿਹੜਾ ਸਰਟੀਫਿਕੇਟ ਆ ਇਹਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਸ ਤੋਂ ਬਾਅਦ ਫਿਲਮ ਜਿਹੜੀ ਆ ਜੀ ਉਹ ਰਿਲੀਜ਼ ਹੋਊਗੀ। ਸ਼ਾਇਦ ਇਹਦੇ ਆਧਾਰ ਦੇ ਉੱਤੇ ਇਹ ਜਿਹੜਾ ਵਿਸ਼ੇਸ਼ ਸ਼ੋਅ ਆ ਉਹਨੂੰ ਟਾਲਿਆ ਜਾ ਸਕਦਾ ਜੀ, ਪਰ ਇਹ ਡਿਪੈਂਡ ਕਰੂਗਾ ਜੀ ਸਾਰਾ ਕੁਝ। ਸੋ ਅਜੇ ਜਿਹੜੀ ਕੰਟਰੋਵਰਸੀ ਇਸ ਫਿਲਮ ਦੇ ਨਾਲ ਜੁੜੀ ਹੋਈ ਉਹ ਜਿਹੜੀ ਮੁੱਕੀ ਨਹੀਂ ਜੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਜਿਹੜੀ ਹੈ ਜੀ ਉਹ ਚੱਲੀ ਜਾ ਰਹੀ ਹੈ। ਜਦੋਂ ਤੱਕ ਫਿਲਮ ਜਿਹੜੀ ਰਿਲੀਜ਼ ਨਹੀਂ ਹੋ ਜਾਂਦੀ ਸ਼ਾਇਦ ਉਦੋਂ ਤੱਕ ਇਹ ਜਿਹੜੀ ਕੰਟਰੋਵਰਸੀ ਆ ਚੱਲੀ ਜਾਊਗੀ ਜੀ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ। ਕਾਂਗਰਸ ਨੇ ਧਰਨਾ ਦਿੱਤਾ ਜਲੰਧਰ ਦੇ ਵਿੱਚ ਤੇ ਉੱਥੇ ਰਾਹੁਲ ਗਾਂਧੀ ਵੀ ਆਏ ਸੀਗੇ। ਉਹਨਾਂ ਨੇ ਕਿਹਾ ਕਿ ਜੇ ਸੱਤਾ ਦੇ ਵਿੱਚ ਆਏ ਤੇ ਅਸੀਂ ਸਮਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਕਾਨੂੰਨ ਲੈ ਕੇ ਆਵਾਂਗੇ। ਬਿਲਕੁਲ ਜੀ, ਇਹ ਜਿਹੜਾ ਧਰਨਾ ਸੀਗਾ ਇਹ ਲਾਇਆ ਕਾਂਗਰਸ ਨੇ ਨਸ਼ਿਆਂ ਦੇ ਵਿਰੋਧ ਦੇ ਵਿੱਚ। ਡਿਪਟੀ ਕਮਿਸ਼ਨਰ ਨੂੰ ਉਹਨਾਂ ਨੇ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ। ਰਾਹੁਲ ਗਾਂਧੀ ਹੋਰੀ ਜਿਹੜੇ ਸੀਗੇ ਜੀ ਉਹਨਾਂ ਨੇ ਆ ਕੇ ਜਿਹੜਾ ਇੱਥੇ ਸੰਬੋਧਨ ਕੀਤਾ ਔਰ ਇਹ ਗੱਲ ਆਖੀ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਇਹ ਕਾਰੋਬਾਰ ਜਿਹੜਾ ਨਸ਼ਿਆਂ ਦਾ ਉਹਨੂੰ ਅਕਾਲੀਆਂ ਦੀ ਸਰਪ੍ਰਸਤੀ ਜਿਹੜੀ ਹੈ ਜੀ ਉਹ ਹਾਸਲ ਹੈ। ਉਹਨਾਂ ਨੇ ਇਹ ਕਿਹਾ ਰਾਹੁਲ ਗਾਂਧੀ ਹੋਰਾਂ ਨੇ ਕਿ ਪੰਜਾਬ ਦੇ ਵਿੱਚ ਇੱਕੋ ਹੀ ਕਾਰੋਬਾਰ ਜਿਹੜਾ ਜੀ ਉਹ ਰਹਿ ਗਿਆ ਜਿਹੜਾ ਕਿ ਚਿੱਟੇ ਦਾ ਕਾਰੋਬਾਰ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇਹ ਗੱਲ ਆਖੀ ਸੀ ਕਿ 70% ਨੌਜਵਾਨ ਜਿਹੜੇ ਆ ਉਹ ਨਸ਼ਾ ਕਰਦੇ ਆ, ਉਦੋਂ ਉਹ ਅਕਾਲੀਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਉਹ ਆ ਗਏ ਸਨ। ਉਹਨਾਂ ਨੇ ਇਹ ਕਿਹਾ ਕਿ ਹਮੇਸ਼ਾ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਉਹ ਬਦਨਾਮ ਕਰਦੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਆਪਣੀ ਗੱਲ ਜਿਹੜੀ ਹੈ ਜੀ ਉਹ ਪਹਿਲਾਂ ਵੀ ਕਹਿੰਦੇ ਰਹੇ ਨੇ, ਅੱਗੋਂ ਵੀ ਜਿਹੜੀ ਹੈ ਜੀ ਉਹ ਕਹਿੰਦੇ ਰਹਿਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਂਦੀ ਹੈ ਤੇ 1 ਮਹੀਨੇ ਦੇ ਵਿੱਚ ਨਸ਼ਾ ਜਿਹੜਾ ਜੀ ਉਹਨੂੰ ਠੱਲ ਪਾ ਦਿੱਤੀ ਜਾਊਗੀ। ਇਹ ਵੀ ਆਖਿਆ ਕਿ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਜੀ ਉਹ ਕੁਰਕ ਕਰ ਲਈਆਂ ਜਾਣਗੀਆਂ। ਵੈਸੇ NDPS ਐਕਟ ਜਿਹੜਾ ਜੀ ਉਹਦੇ ਤਹਿਤ ਦੇਖਿਆ ਜਾਵੇ ਇਹ ਤਾਂ ਪਹਿਲਾਂ ਹੀ ਹੈਗਾ ਜੀ ਕਿ ਜਿਹੜੇ ਸਮਗਲਰ ਨੇ ਉਹਦੀ ਜਿਹੜੀ ਜਾਇਦਾਦ ਆ ਉਹ ਨਾਲ ਅਟੈਚ ਹੁੰਦੀ ਆ। ਇਹਦੇ ਵਿੱਚ ਕੋਈ ਨਵੀਂ ਗੱਲ ਜਿਹੜੀ ਹੈ ਜੀ ਉਹ ਰਾਹੁਲ ਗਾਂਧੀ ਹੋਰਾਂ ਦੀ ਨਹੀਂ ਸੀਗੀ।
ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਪੰਜਾਬ ਨੂੰ ਜਿਹੜਾ ਜੀ ਉਹ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾਂ ਪੰਜਾਬ ਪੁਲਿਸ ਦੇ ਅਫਸਰਾਂ ਦੀ ਤਾਰੀਫ ਕਰਦਿਆਂ ਇਹ ਕਿਹਾ ਜੀ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਕਮੀ ਨਹੀਂ ਹੈ, ਪਰ ਅਕਾਲੀ ਸਰਕਾਰ ਨੇ ਚੰਗਾ ਕੰਮ ਕਰਨ ਵਾਲੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਖੁੱਡੇ ਲਾਈਨ ਜਿਹੜਾ ਜੀ ਉਹ ਲਾਇਆ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਥੇ ਜਿਹੜਾ ਜੀ ਉਹ ਬੋਲਦਿਆਂ ਹੋਇਆ ਇਹ ਗੱਲ ਕਹੀ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਇਸ ਵੇਲੇ ਵਿਗੜੀ ਹੋਈ ਆ ਤੇ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਉਹਦੇ ਵਾਸਤੇ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਆਪਣੇ 47 ਸਾਲਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਜਿਹੋ ਜਿਹਾ ਇਸ ਵੇਲੇ ਮਾਹੌਲ ਹੈ ਇੱਦਾਂ ਦਾ ਕੁਝ ਵੀ ਜਿਹੜਾ ਜੀ ਪਹਿਲਾਂ ਕਦੀ ਮਾਹੌਲ 47 ਸਾਲਾਂ ਦੇ ਦੌਰਾਨ ਜਿਹੜਾ ਉਹ ਨਹੀਂ ਦੇਖਿਆ। ਧਰਨੇ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਸਵਾ ਘੰਟੇ ਉਹ ਰੁਕੇ 7 ਮਿੰਟ ਦਾ ਜਿਹੜਾ ਸੀਗਾ ਜੀ ਉਹ ਭਾਸ਼ਣ ਦਿੱਤਾ। ਆਦਮਪੁਰ ਦੇ ਹਵਾਈ ਅੱਡੇ ਦੇ ਉੱਤਰੇ ਉਹਨਾਂ ਨੂੰ ਜਿਹੜਾ ਲੈਣ ਦੇ ਵਾਸਤੇ ਜਾਖੜ ਤੇ ਹੋਰ ਜਿਹੜੇ ਕਾਂਗਰਸੀ ਆਗੂ ਸੀਗੇ ਉਹਨਾਂ ਨੇ ਉਬਲੀਆਂ ਹੋਈਆਂ ਜਿਹੜੀਆਂ ਸੀਗੀਆਂ ਜੀ ਉਹ ਛੱਲੀਆਂ ਉਹਨਾਂ ਨੂੰ ਖਵਾਈਆਂ। ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਸੀਗੇ ਜੀ ਕੁਲਦੀਪ ਸਿੰਘ ਨਾਗਰਾ ਉਹਨਾਂ ਨੇ ਫਾਸਟਵੇ ਜਿਹੜਾ ਜੀ ਉਹਦੀਆਂ ਤਾਰਾਂ ਕਟਵਾਉਣ ਦੇ ਵਾਸਤੇ ਬਾਰ-ਬਾਰ ਲੋਕਾਂ ਤੋਂ ਹੱਥ ਜਿਹੜੇ ਸੀਗੇ ਉਹ ਖੜੇ ਕਰਵਾ ਕੇ ਜਿਹੜਾ ਜੀ ਉਹਨਾਂ ਤੋਂ ਮਨਜ਼ੂਰੀ ਲਈ। ਰਾਣਾ ਗੁਰਜੀਤ ਸਿੰਘ ਹੋਰੀ ਸਟੇਜ ਦੇ ਉੱਤੇ ਸੀਗੇ ਜੀ, ਉਹਨਾਂ ਨੂੰ ਬਾਰ-ਬਾਰ ਜਿਹੜਾ ਜੀ ਇਹ ਕਹਿਣਾ ਪੈ ਰਿਹਾ ਸੀਗਾ ਕਿ ਲੋਕ ਜਿਹੜੇ ਆ ਉਹ ਬੈਠ ਜਾਣ, ਪਰ ਕੋਈ ਵੀ ਉਹਨਾਂ ਦੇ ਆਖੇ ਨਹੀਂ ਸੀ ਲੱਗ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਧਰਨੇ ਦਾ ਇੱਕ ਸੀਨ ਸੀਗਾ। ਇੰਨਾ ਜ਼ਰੂਰ ਸੀਗਾ ਕਿ ਕਾਂਗਰਸ ਜਿਹੜੀ ਹੈ ਜੀ ਉੱਥੇ ਵੱਡਾ ਇਕੱਠ ਕਰਨ ਦੇ ਵਿੱਚ ਸਫਲ ਜਿਹੜਾ ਉਹ ਰਹੀ। ਇਹ ਇਕੱਠ ਵੱਖ-ਵੱਖ ਗਿਣਤੀ ਜਿਹੜੀ ਉਹ ਦੱਸੀ ਜਾ ਰਹੀ ਆ, ਕੋਈ 30,000 ਕੋਈ 30,000 ਪਲੱਸ ਜਿਹੜਾ ਜੀ ਇਸ ਇਕੱਠ ਨੂੰ ਦੱਸ ਰਿਹਾ। ਅਸੀਂ ਜਿਸ ਤਰ੍ਹਾਂ ਤੁਸੀਂ ਹੁਣ ਕਾਂਗਰਸ ਦੀ ਗੱਲ ਕੀਤੀ ਆ ਤੇ ਕੱਲ੍ਹ ਵੀ ਤੁਸੀਂ ਗੱਲ ਕੀਤੀ ਸੀ, ਤੁਸੀਂ ਇਹੀ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਜਿਸ ਤਰ੍ਹਾਂ ਪਹਿਲਾਂ ਥੱਪੜੋ ਥੱਪੜੀ ਹੋਏ ਆ ਕਿਸੇ ਇਸੇ ਤਰ੍ਹਾਂ ਨਾ ਹੋ ਜਾਏ, ਪਰ ਇੱਥੇ ਵੀ ਕਹਿੰਦੇ ਇਹਨਾਂ ਦਾ ਕਲੇਸ਼ ਉਸੇ ਤਰ੍ਹਾਂ ਹੀ ਆ, ਇੱਕ ਦੂਜੇ ਦੇ ਭਾਸ਼ਣ ਰੋਕਣ ਤਾਈਂ ਗਏ। ਬਿਲਕੁਲ ਜੀ, ਆਈ ਥਿੰਕ ਇਹ ਜਿਹੜਾ ਜੀ ਕੰਮ ਉਸੇ ਤਰੀਕੇ ਦੇ ਨਾਲ ਜਾਰੀ ਰਿਹਾ। ਪਹਿਲਾਂ ਤਾਂ ਜਿਹੜਾ ਜੀ VVIP ਏਰੀਆ ਉਹਦੇ ਵਿੱਚ ਵੜਨ ਦੇ ਵਾਸਤੇ ਜਿਹੜੇ ਬਹੁਤੇ ਕਾਂਗਰਸੀ ਸੀਗੇ ਉਹ ਤਰਲੋ ਮੱਛੀ ਹੁੰਦੇ ਰਹੇ, ਪਰ VVIP ਜਿਹੜਾ ਏਰੀਆ ਸੀਗਾ ਉਹਦੇ ਵਾਸਤੇ ਪਹਿਲਾਂ ਹੀ ਲਿਸਟ ਜਿਹੜੀ ਆ ਉਹ ਪੁਲਿਸ ਅਫਸਰਾਂ ਨੂੰ ਦਿੱਤੀ ਹੋਈ ਸੀ ਤੇ ਉਹਨਾਂ ਨੇ ਰੋਕਿਆ, ਉੱਥੇ ਜਾਣ ਨਹੀਂ ਦਿੱਤਾ। ਜਿਨ੍ਹਾਂ ਨੂੰ ਰੋਕਿਆ ਗਿਆ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕੈਪਟਨ ਹੋਰਾਂ ਦੇ ਕੱਟੜ ਵਿਰੋਧੀ ਜਿਹੜਾ ਉਹ ਕਹੇ ਜਾ ਸਕਦੇ ਆ, ਉਹ ਸ਼ਾਮਲ ਸਨ। ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਆਏ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦੇ ਨਾਲ ਹੱਥ ਮਿਲਾਇਆ, ਪਰ ਕੋਈ ਗੱਲਬਾਤ ਜਿਹੜੀ ਆ ਜੀ ਦੋਨਾਂ ਆਗੂਆਂ ਦੇ ਵਿਚਾਲੇ ਨਹੀਂ ਹੋਈ। ਔਰ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਬੋਲ ਰਹੇ ਸਨ ਤਾਂ ਵਿੱਚੋਂ ਹੀ ਜਿਹੜਾ ਸੀਗਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਠ ਕੇ ਚਲੇ ਗਏ। ਜਿਹੜੇ ਰਾਣਾ ਗੁਰਜੀਤ ਸਿੰਘ ਹੋਰੀ ਸਨ ਜੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੀਤੀ ਕਿ ਲੰਬਾ ਹੋ ਗਿਆ ਭਾਸ਼ਣ, ਤੇ ਭਾਸ਼ਣ ਦੇ ਵਿੱਚ ਹੀ ਮਾਈਕ ਦੇ ਉੱਤੇ ਇਹ ਗੱਲ ਉਹਨਾਂ ਨੇ ਕਹਿਤੀ ਕਿ ਮੈਨੂੰ ਪਤਾ ਸੀਗਾ ਇਹ ਬੰਦਾ ਮੇਰਾ ਭਾਸ਼ਣ ਰੋਕੂਗਾ। ਉਹਨਾਂ ਦਾ ਇਸ਼ਾਰਾ ਜਿਹੜਾ ਰਾਣਾ ਗੁਰਜੀਤ ਸਿੰਘ ਵੱਲ ਸੀਗਾ, ਪਰ ਇਹ ਵੀ ਕਹਿ ਦਿੱਤਾ ਉਹਨਾਂ ਨੇ ਕਿ ਮੈਂ ਤਾਂ ਆਪਣੀ ਜਿਹੜੀ ਹੈ ਜੀ ਪੂਰੀ ਗੱਲ ਕਰਕੇ ਹਟੂੰਗਾ, ਕਿਉਂਕਿ ਮੈਂ ਆਪਣੀ ਗੱਲ ਜਿਹੜੀ ਹੈ ਜੀ ਇੱਥੇ ਕਹਿਣ ਆਇਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜਦੋਂ ਬਾਅਦ ਦੇ ਵਿੱਚ ਪੁੱਛਿਆ ਗਿਆ ਕਿ ਉਹਨਾਂ ਨੂੰ ਰੋਕਿਆ ਗਿਆ ਉੱਥੇ ਔਰ VVIP ਏਰੀਏ 'ਚ ਨਹੀਂ ਜਾਣ ਦਿੱਤਾ ਗਿਆ, ਤਾਂ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਮਾਮਲਾ ਉਹ ਕਾਂਗਰਸ ਹਾਈ ਕਮਾਂਡ ਦੇ ਕੋਲੇ ਜਿਹੜਾ ਜੀ ਉਹ ਉਠਾਉਣਗੇ। ਸੋ ਕਾਂਗਰਸ ਜਿਹੜੀ ਸੀ ਉਹ ਇਕਜੁੱਟਤਾ ਵਿਖਾਉਣ ਦੇ ਵਾਸਤੇ ਇਸ ਤਰ੍ਹਾਂ ਦੀਆਂ ਰੈਲੀਆਂ ਜਿਹੜੀਆਂ ਉਹ ਕਰ ਰਹੀ ਆ, ਪਰ ਜਿਹੋ ਜੀ ਇਕਜੁੱਟਤਾ ਇਹ ਦਿਸੀ ਆ। ਪਹਿਲੀ ਰੈਲੀ ਜਿਹੜੀ ਸੀਗੀ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਉੱਥੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਥੱਪੜ ਕੱਢ ਮਾਰਿਆ ਸੀਗਾ। ਇੱਥੇ ਜਿਹੜਾ ਜੀ ਮਾਈਕ ਤੋਂ ਬੋਲਣ ਦੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ। ਹੁਣ ਅਗਲਾ ਜਿਹੜਾ ਜੀ ਇਹਨਾਂ ਦਾ ਇਮਤਿਹਾਨ ਹੈ ਉਹ ਲੰਬੀ ਦੇ ਵਿੱਚ ਜਿਹੜਾ ਜੀ ਉਹ ਹੋਣਾ। ਪਹਿਲਾਂ ਇਹ ਰੈਲੀ ਜਿਹੜੀ ਹੈ ਜੀ ਇਹ ਰੱਖੀ ਗਈ ਸੀ ਬਾਦਲ, ਫਿਰ ਲੰਬੀ ਜਿਹੜੀ ਹੈ ਜੀ ਉਹ ਤਬਦੀਲ ਕੀਤੀ ਗਈ ਆ। ਉੱਥੇ ਦੇਖਦੇ ਆ ਜੀ ਕਿ ਕਿਸ ਤਰੀਕੇ ਦੇ ਜਿਹੜੇ ਕਾਂਗਰਸੀ ਨੇ ਉਹ ਆਪਣੇ ਸਾਰਾ ਕੁਝ ਜਿਹੜਾ ਜੀ ਉਹ ਵਿਖਾਉਂਦੇ ਆ। ਆਈ ਥਿੰਕ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਮੌਕਾ ਜਿਹੜਾ ਜੀ ਇਹ ਦਿੱਤੀ ਜਾ ਰਹੇ ਨੇ। ਔਰ ਦੂਜੀ ਅਹਿਮ ਗੱਲ ਇਸ ਸਾਰੀ ਰੈਲੀ ਦੀ ਜਿਹੜੀ ਇਹ ਰਹੀ ਕਿ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਬਾਕੀ ਜਿਹੜੀ ਲੀਡਰਸ਼ਿਪ ਸੀ ਉਹ ਕਮਲਨਾਥ ਵਾਲੇ ਮੁੱਦੇ ਦੇ ਉੱਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਬਚਦੀ ਜਿਹੜਾ ਉਹ ਰਹੀ, ਔਰ ਉਹਨਾਂ ਨੇ ਕੋਈ ਸਵਾਲ ਦਾ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ ਕਿ ਕਮਲਨਾਥ ਨੂੰ ਪੰਜਾਬ ਕਿਉਂ ਲਿਆਂਦਾ ਗਿਆ। ਹਾਂ ਬਿਲਕੁਲ ਜੀ, ਉਸ ਦਾ ਜਵਾਬ ਇਹਨਾਂ ਕੋਲ ਹੋਣਾ ਵੀ ਨਹੀਂ। ਹਜੇ ਲੋਕਾਂ ਨੇ ਸਵਾਲ ਕਰਨੇ ਨਹੀਂ ਸ਼ੁਰੂ ਕੀਤੇ ਕਿ ਉਸ 'ਤੇ ਸਵਾਲ ਕੀਤੇ ਜਾਣ। ਤੇ ਅੱਗੇ ਆਪਾਂ ਇੱਕ ਡੇਰਾ ਪ੍ਰੇਮੀ ਦੇ ਉੱਤੇ ਗੋਲੀ ਚੱਲੀ ਆ ਜੀ, ਤੇ ਉਹ ਕਹਿੰਦੇ CBI ਦਾ ਗਵਾਹ ਸੀਗਾ। ਜੀ ਇਹ ਉਪ ਮੰਡਲ ਜਿਹੜਾ ਜੈਤੋ ਦਾ ਪਿੰਡ ਹੈ ਬੁਰਜ ਜਵਾਹਰ ਸਿੰਘ ਵਾਲਾ, ਇੱਥੇ ਇੱਕ ਕਾਰ ਦੇ ਉੱਤੇ ਸਵਾਰ ਹੋ ਕੇ ਜਿਹੜੇ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ
ਗੁਰਦੇਵ ਸਿੰਘ ਜਿਹੜਾ ਜੀ ਉਹਨੂੰ ਨੇੜਿਓਂ ਗੋਲੀ ਮਾਰਤੀ, ਜਿਹੜਾ ਕਿ ਉੱਥੇ ਦੁਕਾਨ ਕਰਦਾ ਬੁਰਜ ਜਵਾਹਰ ਸਿੰਘ ਵਾਲਾ ਵਿੱਚ। ਇਹ ਉਹਦੀ ਦੁਕਾਨ ਜਿਹੜੀ ਗੁਰਦੇਵ ਸਿੰਘ ਦੀ ਆ ਜੀ ਉੱਥੇ ਸਥਿਤ ਗੁਰਦੁਆਰੇ ਦੇ ਬਿਲਕੁਲ ਨੇੜੇ ਆ। ਜੋ ਗੁਰਦੇਵ ਸਿੰਘ ਜਿਹੜਾ ਜੀ ਉਹ ਵਿਅਕਤੀ ਆ ਜਿਹਨੂੰ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਹੋਈਆਂ ਨੇ ਉਦੋਂ ਉਹਦੇ ਤੋਂ ਪੁੱਛਗਿੱਛ ਕੀਤੀ ਸੀਗੀ ਔਰ ਹੋਰ ਪੁੱਛਗਿੱਛ ਕਰਨ ਦੀ ਪਰਮਿਸ਼ਨ ਮੰਗੀ ਸੀ, ਪਰ ਬਾਅਦ ਦੇ ਵਿੱਚ ਸੀਨੀਅਰ ਅਫਸਰਾਂ ਨੇ ਕਿਹਾ ਕਿ ਇਹ ਨਹੀਂ ਲੋੜੀਂਦਾ ਜੀ ਇਹੋ ਜਿਹੇ ਕਿਸੇ ਪੁੱਛਗਿੱਛ ਦੇ ਵਾਸਤੇ। ਹੁਣ CBI ਨੂੰ ਜਦੋਂ ਇਹ ਜਾਂਚ ਦੇ ਦਿੱਤੀ ਗਈ ਸੀ ਤਾਂ CBI ਨੇ ਗੁਰਦੇਵ ਸਿੰਘ ਦੇ ਲਗਾਤਾਰ ਸੰਪਰਕ ਦੇ ਵਿੱਚ ਹੋਣ ਦੀ ਗੱਲ ਜਿਹੜੀ ਆ ਜੀ ਉਹ ਕੀਤੀ ਆ। ਹੁਣ ਗੁਰਦੇਵ ਸਿੰਘ ਨੇ ਇਹਨਾਂ ਘਟਨਾਵਾਂ ਦੇ ਸੰਬੰਧ ਦੇ ਵਿੱਚ CBI ਨੂੰ ਕੀ ਜਾਣਕਾਰੀ ਦਿੱਤੀ ਆ ਇਹ ਨਹੀਂ ਕੁਝ ਵੀ ਜਿਹੜਾ ਜੀ ਉਹ ਪਤਾ, ਪਰ ਜਿਵੇਂ ਉਹਨੂੰ ਗੋਲੀ ਮਾਰ ਦਿੱਤੀ ਗਈ ਆ ਇਸ ਵੇਲੇ ਉਹ ਸੀਰੀਅਸ ਹਾਲਤ ਦੇ ਵਿੱਚ ਜਿਹੜਾ ਜੀ ਉਹ ਹਸਪੀਟਲ ਦੇ ਵਿੱਚ ਜਿਹੜਾ DMC ਦੇ ਵਿੱਚ ਦਾਖਲ ਹੈ। ਡਾਕਟਰ ਕਹਿੰਦੇ ਆ ਕਿ ਉਹਦੀ ਹਾਲਤ ਜਿਹੜੀ ਆ ਜੀ ਉਹ ਨਾਜ਼ੁਕ ਬਣੀ ਹੋਈ ਆ ਔਰ ਜਿਹੜੀ ਪੁਲਿਸ ਹੈ ਉਹਦਾ ਪਹਿਰਾ ਇੱਥੇ ਹਸਪੀਟਲ ਦੇ ਵਿੱਚ ਵੀ ਜਿਹੜਾ ਜੀ ਉਹ ਲਾਇਆ ਗਿਆ। ਜੇ ਉਹ ਅਹਿਮ ਗਵਾਹ ਸੀਗਾ CBI ਦਾ, ਉਹਨੇ ਕੁਝ ਬਹੁਤ ਦੱਸਿਆ, ਤਾਂ ਇਹ ਸਿਕਿਉਰਿਟੀ ਉਹਨੂੰ ਪਹਿਲਾਂ ਕਿਉਂ ਨਹੀਂ ਪ੍ਰੋਵਾਈਡ ਕੀਤੀ ਗਈ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਦੇ ਨਾਲ ਮਿਲਦੀਆਂ ਜੁਲਦੀ ਜੀ ਜਿਹੜੀ ਇੱਕ ਖਬਰ ਹੋਰ ਹੈ ਮੈਂ ਉਹ ਵੀ ਨਾਲ ਸ਼ੇਅਰ ਕਰ ਦੇਵਾਂ ਕਿ ਇੱਥੇ ਪੰਜਾਬ ਦੇ ਵਿੱਚ ਕੱਲ੍ਹ ਜਿਹੜਾ ਜੀ ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹ ਲਿਆ ਰਹੇ ਵਿਅਕਤੀ ਜਿਹੜੇ ਸੀਗੇ ਉਹਦੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਆ। ਇਹ ਮੁਕਤਸਰ ਸਾਹਿਬ ਦੇ ਪਿੰਡ ਜਿਹੜਾ ਜੀ ਸ਼ਿਵਪੁਰ ਕੁੱਕਰੀਆਂ ਦੇ ਵਿੱਚ ਜਿਹੜਾ ਉਹ ਹੋਇਆ ਔਰ ਇਹ ਕੌਣ ਵਿਅਕਤੀ ਨੇ, ਕਿਉਂ ਇਹ ਜਿਹੜਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਰਹੇ ਸੀਗੇ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਬੇਸ਼ੱਕ ਇਹ ਦੋ ਘਟਨਾਵਾਂ ਦਾ ਕੋਈ ਆਪਸ ਦੇ ਵਿੱਚ ਮੇਲ ਨਹੀਂ ਗਾ, ਪਰ ਗੁਰਦੇਵ ਸਿੰਘ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਦੇ ਵਿੱਚ ਅਹਿਮ ਗਵਾਹ ਆ। ਜੇ ਉਹ ਅਹਿਮ ਗਵਾਹ ਆ ਤੇ ਫਿਰ ਸਵਾਲ ਸਭ ਤੋਂ ਵੱਡਾ ਇਹੀ ਹੈ ਜੀ ਕਿ ਉਹਨੂੰ ਕਿਉਂ ਸਿਕਿਉਰਿਟੀ ਨਹੀਂ ਦਿੱਤੀ ਗਈ ਔਰ ਉਹਦੀ ਗਵਾਹੀ ਕੀ ਆ, ਇਹ ਅਜੇ ਕਿਸੇ ਨੂੰ ਬਹੁਤਾ ਪਤਾ ਨਹੀਂ ਗਾ ਜੀ। ਮੈਂ ਇਹ ਦੱਸਦਾ ਕਿ ਜਿਹੜੀ CBI ਨੂੰ ਜਾਂਚ ਦਿੱਤੀ ਗਈ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਸੀ ਬੇਅਦਬੀ ਦੀਆਂ ਉਹਦੀ ਜਾਂਚ ਦਿੱਤੀ ਗਈ ਆ। ਜਿਹੜੀ ਪੁਲਿਸ ਦੀ ਕਾਰਵਾਈ ਸੀਗੀ ਬਾਅਦ ਦੀ ਜਿੱਥੇ ਬਰਗਾੜੀ ਕਾਂਡ ਦੇ ਵਿੱਚ ਜਿਹੜੀ ਗੋਲੀ ਵਗੈਰਾ ਚੱਲੀ ਆ ਉਹ ਜਾਂਚ CBI ਤੋਂ ਨਹੀਂ ਕਰਵਾਈ ਜਾ ਰਹੀ। ਅੱਛਾ ਜੀ, ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਜਦ ਤੱਕ ਵੋਟਾਂ ਹੋਣੀਆਂ ਤੇ ਲੋਕਾਂ ਨੂੰ ਲੜਾਉਣ ਪੜਾਉਣ ਦੇ ਆਪਸ ਵਿੱਚ ਜਿਹੜੇ ਕੋਈ ਨਾ ਕੋਈ ਵਸੀਲੇ ਜਿਹੜੇ ਬਣਾਏ ਜਾ ਰਹੇ ਆ, ਕਿਤੇ ਨਾ ਕਿਤੇ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ। ਤੇ ਇੱਕ ਅੱਗੇ ਗੱਲ ਕਰਦੇ ਹਾਂ ਜੀ, ਪ੍ਰਾਈਵੇਟ ਬੱਸ ਨੇ ਦੋ ਭੈਣਾਂ ਨੂੰ ਦੀ ਮੌਤ ਹੋਈ। ਇਹਦੀ ਤਾਂ ਤਕਰੀਬਨ ਬੱਸਾਂ ਵੀ ਉਹੀ ਨੇ, ਲੋਕ ਵੀ ਉਹੀ ਨੇ, ਡਰਾਈਵਰ ਜਿਹੜੇ ਨੇ ਉਹ ਵੀ ਉਹੀ ਨੇ, ਉਹ ਨਹੀਂ ਸੁਧਰਦੇ ਜੀ। ਕਿਉਂਕਿ ਇਹ ਕਹਿ ਦਿੱਤਾ ਜਾਂਦਾ ਜਦੋਂ ਘਟਨਾ ਵਾਪਰਦੀ ਆ ਕਿ ਡਰਾਈਵਰਾਂ ਦੀ ਵਿਸ਼ੇਸ਼ ਟ੍ਰੇਨਿੰਗ ਜਿਹੜੀ ਆ ਜੀ ਉਹ ਕੀਤੀ ਜਾਊਗੀ, ਪਰ ਇੱਥੇ ਸੜਕਾਂ ਦੇ ਉੱਤੇ ਦਨਦਨਾਉਂਦੀਆਂ ਫਿਰਦੀਆਂ ਜਿਹੜੀਆਂ ਜੀ ਇਹ ਬੱਸਾਂ ਨੇ, ਕਿਵੇਂ ਲੋਕਾਂ ਨੂੰ ਮਿੱਧ ਕੇ ਜਿਹੜਾ ਜੀ ਉਹ ਅੱਗੇ ਲੰਘ ਰਹੀਆਂ ਨੇ। ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਜੀ ਉਹ ਵਾਪਰਦੀਆਂ ਨੇ। ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਜਗਰਾਓਂ ਦੇ ਵਿੱਚ ਜਿਹੜੀ ਪਸ਼ੂਆਂ ਦੀ ਮੰਡੀ ਹੈ ਉਹਦੇ ਨੇੜੇ ਇਹ ਹਾਦਸਾ ਵਾਪਰਿਆ। ਜਿਹੜੇ ਹਾਦਸੇ ਨੂੰ ਵੇਖਣ ਵਾਲੇ ਚਸ਼ਮਦੀਦ ਨੇ ਉਹ ਕਹਿੰਦੇ ਨੇ ਕਿ ਬੱਸ ਡਰਾਈਵਰ ਨੇ ਜਾਣ ਬੁੱਝ ਕੇ ਇਸ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਜੀ ਨੌਜਵਾਨ ਜਿਹਦੇ ਮੋਟਰਸਾਈਕਲ ਦੇ ਪਿੱਛੇ ਉਹਦੀਆਂ ਦੋ ਸਕੀਆਂ ਭੈਣਾਂ ਬੈਠੀਆਂ ਸੀ ਉਹਨੂੰ ਜਾਣ ਕੇ ਟੱਕਰ ਮਾਰੀ ਆ। ਇਹ ਉਹਨੂੰ ਕਿਹਾ ਜੀ ਕਿ ਉਹਨੂੰ ਰਾਹ ਨਹੀਂ ਦੇ ਰਿਹਾ, ਜੇ ਰਾਹ ਨਹੀਂ ਦਿੰਦਾ ਤੇ ਉਹਦੇ ਉੱਤੇ ਬੱਸ ਜਿਹੜੀ ਆ ਜੀ ਉਹ ਚੜਾ ਦੂਗਾ, ਤੇ ਉਹਨੇ ਕਰ ਵੀ ਦਿੱਤਾ ਜੀ। ਬੱਸ ਉਹਦੇ ਵਿੱਚ ਜਿਹੜੀ ਉਹ ਮਾਰੀ ਔਰ ਦੋ ਜਿਹੜੀਆਂ ਸਕੀਆਂ ਭੈਣਾਂ ਸੀਗੀਆਂ ਜੀ ਉਹਨਾਂ ਦੀ ਥਾਂ ਮੌਤ ਹੋ ਗਈ। ਨੌਜਵਾਨ ਜਿਹੜਾ ਜੀ ਉਹ ਜ਼ਖਮੀ ਹਾਲਤ ਦੇ ਵਿੱਚ ਇਸ ਵੇਲੇ ਹਸਪੀਟਲ ਦੇ ਵਿੱਚ ਹੈ। ਲੋਕਾਂ ਨੇ ਜਿਹੜਾ ਸੀਗਾ ਜੀ ਇੱਥੇ ਜਾਮ ਲਾਤਾ। ਬੱਸ ਡਰਾਈਵਰ ਜਿਹੜਾ ਸੀਗਾ ਜੀ ਉਹ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਬੱਸ ਜਿਹੜੀ ਆ ਜੀ ਜੁਝਾਰ ਬੱਸ ਕੰਪਨੀ ਆ ਜੀ, ਇਹ ਵੀ ਸੱਤਾਧਾਰੀਆਂ ਦੀ ਹੈ, ਤੇ ਉਹਦੀ ਜਿਹੜੀ ਆ ਜੀ ਤੋੜ ਭੰਨ ਕੀਤੀ ਬਹੁਤ ਬੁਰੇ ਤਰੀਕੇ ਦੇ ਨਾਲ। ਔਰ ਪੁਲਿਸ ਨੇ ਜਿਹੜਾ ਸੀਗਾ ਜੀ ਡਰਾਈਵਰ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਫਿਰ ਜਿਹੜਾ ਸੀਗਾ ਜੀ ਲੋਕਾਂ ਨੇ ਉੱਥੋਂ ਜਾਮ ਜਿਹੜਾ ਉਹ ਚੁੱਕਿਆ, ਨਹੀਂ ਤਾਂ ਉਦੋਂ ਤੱਕ ਦੋਵੇਂ ਪਾਸੇ ਜਿਹੜੀਆਂ ਸਨ ਜੀ ਲੰਬੀਆਂ ਲਾਈਨਾਂ ਲੱਗ ਗਈਆਂ, ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਆ ਕੇ ਇੱਥੇ ਸੜਕ ਦੇ ਉੱਤੇ ਬੈਠ ਗਏ ਸਨ ਜੀ। ਹਾਂਜੀ, ਇਹ ਨਹੀਂ ਸਮਝ ਲੱਗਦੀ ਕਿ ਲੋਕ ਇਹਨਾਂ 'ਚ ਬਚਦੇ ਆ ਜਾਂ ਬੱਸਾਂ ਹੀ ਇਹਨਾਂ ਦੀਆਂ ਇੰਨੀਆਂ ਆ ਕਿ ਜਿਹੜਾ ਵੀ ਵੱਜਦਾ ਇਹਨਾਂ ਦੀ ਬੱਸ ਵਿੱਚ ਹੀ ਵੱਜਦਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸਿੱਖ ਰਹਿਤ ਮਰਜ਼ਾਦਾ ਆ ਤੇ ਦਮਦਮੀ ਟਕਸਾਲ ਨੇ ਉਸ ਤੇ ਸਵਾਲ ਉਠਾਏ। ਇਹ ਇੱਕ ਨਵਾਂ ਤਾਂ ਨਹੀਂ ਜੀ, ਚੱਲਦਾ ਤਾਂ ਇਹ ਪਿਛਲੇ ਸਮੇਂ ਤੋਂ ਵੀ ਰਿਹਾ, ਪਰ ਇਹਦੇ ਵਿੱਚ ਜਿਵੇਂ ਹੁਣ ਦਮਦਮੀ ਟਕਸਾਲ ਸਿੱਧਮ ਸਿੱਧੀ ਜਿਹੜੀ ਆ ਜੀ ਉਹ ਆ ਗਈ ਹੈ। ਆਈ ਥਿੰਕ ਜਿਹੜਾ ਭੰਬਲ ਭੂਸਾ ਹੈ ਉਹ ਹੋਰ ਕ੍ਰੀਏਟ ਹੋਊਗਾ ਜੀ।
ਜਿਹੜੀ ਦਮਦਮੀ ਟਕਸਾਲ ਆ ਉਹਨੇ ਇਹ ਗੱਲ ਆਖੀ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸਿੱਖ ਰਹਿਤ ਮਰਿਆਦਾ ਆ ਉਹਦਾ ਇਹ ਤਾਂ ਇੱਕ ਮਹਿਜ ਖਰੜਾ ਆ ਔਰ ਇਹ ਕਿਹਾ ਗਿਆ ਜੀ ਕਿ ਇਹਨੂੰ ਮੁੜ ਕੇ ਵਿਚਾਰ ਕਰਨ ਮਗਰੋਂ ਪ੍ਰਵਾਨ ਜਿਹੜਾ ਜੀ ਉਹ ਕਰਾਇਆ ਜਾਣਾ ਚਾਹੀਦਾ। ਦਮਦਮੀ ਟਕਸਾਲ ਨੇ ਸਵਾਲ ਇਹ ਚੁੱਕੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੱਸੇ ਕਿ ਕਿਹੜੇ ਇਜਲਾਸ ਦੇ ਵਿੱਚ ਇਹਨੂੰ ਪ੍ਰਵਾਨਗੀ ਦਿੱਤੀ ਗਈ ਸੀਗੀ ਇਸ ਸਿੱਖ ਰਹਿਤ ਮਰਿਆਦਾ ਨੂੰ। ਉਹਨਾਂ ਇਹ ਵੀ ਪੁੱਛਿਆ ਕਿ ਅਕਾਲ ਤਖਤ ਦੇ ਵੱਲੋਂ ਕਦੋਂ ਇਹਨੂੰ ਜਿਹੜਾ ਜੀ ਪ੍ਰਵਾਨਗੀ ਉਹ ਦਿੱਤੀ ਗਈ ਹੈ। ਇਹ ਜਿਹੜਾ ਜੀ ਮੁੱਦਾ ਆਉਣ ਤੋਂ ਬਾਅਦ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਫੇਰ ਆਮੋ ਸਾਹਮਣੇ ਜਿਹੜੀਆਂ ਜੀ ਉਹ ਹੋਣਗੀਆਂ। ਜਿਹੜੀ ਸਿੱਖ ਰਹਿਤ ਮਰਿਆਦਾ ਹੈ ਇਹਦੇ ਬਾਰੇ ਸਾਰੇ ਜਿਹੜਾ ਜੀ ਉਹ ਜਾਣਦੇ ਨੇ ਕਿ ਵੱਖ-ਵੱਖ ਸੰਪਰਦਾਵਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਦੇ ਵੱਲੋਂ ਇਕੱਠ ਕਰਕੇ ਇਹਨੂੰ ਜਿਹੜੇ ਆ ਜੀ ਬਕਾਇਦਾ ਤੌਰ ਦੇ ਉੱਤੇ ਪ੍ਰਵਾਨਗੀ ਦਿੱਤੀ ਗਈ ਸੀ। ਟਕਸਾਲ ਦੇ ਵੱਲੋਂ ਕਿਹੜੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਮੰਗੀ ਜਾ ਰਹੀ ਹੈ ਇਹ ਸਮਝ ਤੋਂ ਪਰੇ ਗੱਲ ਆ। ਹਾਂ ਇੰਨਾ ਜ਼ਰੂਰ ਹੈ ਕਿ ਇਹ ਮੁੱਦਾ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਥਕ ਧਿਰਾਂ ਦੇ ਵਿਚਾਲੇ ਟਕਰਾਓ ਦਾ ਇੱਕ ਕਾਰਨ ਜ਼ਰੂਰ ਬਣੂਗਾ ਜੀ। ਜਿਹੋ ਜਿਹਾ ਇਸ਼ੂ ਉਹਨਾਂ ਨੇ ਲਿਆ ਕੇ ਜਿਹੜਾ ਜੀ ਇਹ ਖੜਾ ਕਰਤਾ ਸਿੱਖ ਰਹਿਤ ਮਰਿਆਦਾ ਦੇ ਉੱਤੇ, ਕਿਉਂਕਿ ਜਿਹੜਾ ਇਸ਼ੂ ਹੈ ਜੀ ਉਹ ਅਕਾਲ ਤਖਤ ਦੇ ਉੱਤੇ ਤਾਂ ਜਿਹੜਾ ਜੀ ਉਹ ਸਮੇਂ-ਸਮੇਂ 'ਤੇ ਉੱਠਦਾ ਹੀ ਰਿਹਾ ਔਰ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਕੀ ਪੋਜੀਸ਼ਨ ਹੋ ਗਈ ਆ ਇਹ ਵੀ ਦੱਸਣ ਦੀ ਜ਼ਰੂਰਤ ਨਹੀਂ ਗੀ। ਅਤੇ ਹੁਣ ਅਗਲਾ ਜਿਹੜਾ ਜੀ ਉਹ ਮਸਲਾ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਜੀ ਉਹ ਖੜਾ ਕਰ ਦਿੱਤਾ ਗਿਆ ਵੀ ਇਹ ਪ੍ਰਵਾਨਿਤ ਹੀ ਨਹੀਂ ਹੈ ਜੀ। ਅਤੇ ਫਿਰ ਨਵੀਂ ਬਣਾਉਣਗੇ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਪਾਣੀਆਂ ਦੇ ਮੁੱਦੇ 'ਤੇ ਜਿਹੜੀ ਪੰਜਾਬ ਸਰਕਾਰ ਆ ਚੁੱਪ ਚਪੀਤੇ ਮਤੇ ਪਵਾ ਰਹੀ ਆ, ਲੱਗਦਾ ਕਿ ਸਿਆਸੀ ਅਖਾੜਾ ਭਖੂਗਾ। ਜੀ ਐਕਚੁਅਲੀ ਇਹ ਜਿਹੜੀਆਂ ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਆ ਜੀ ਇੱਥੇ ਮੰਤਰੀ ਮੰਡਲ ਦੀ ਉਹਦੇ ਵਿੱਚ ਜਿਹੜੇ ਆਫਿਸਰ ਨੇ ਉਹਨਾਂ ਨੂੰ ਇੱਕ ਲਿਖਤੀ ਜਿਹੜਾ ਜੀ ਉਹ ਚਿੱਠੀ ਦਿੱਤੀ ਗਈ ਆ। ਇਹ ਆਖਿਆ ਗਿਆ ਕਿ ਇਹ ਜਿਹੜਾ ਜੀ ਮਤਾ ਸਾਰੀਆਂ ਪੰਚਾਇਤਾਂ ਨੂੰ ਦਿੱਤਾ ਜਾਵੇ, ਉਹਨਾਂ ਤੋਂ ਮਤੇ ਜਿਹੜੇ ਆ ਜੀ ਉਹ ਪਾਸ ਕਰਵਾ ਕੇ ਸਰਕਾਰ ਨੂੰ ਵਾਪਸ ਦਿੱਤੇ ਜਾਣ। ਇਹ ਲਿਖਤੀ ਰੂਪ ਦੇ ਵਿੱਚ ਉੱਤੋਂ ਜਿਹੜਾ ਜੀ ਉਹ ਮਤਾ ਆਇਆ। ਜਿਹੜੀਆਂ ਅਕਾਲੀ ਪੱਖੀ ਪੰਚਾਇਤਾਂ ਨੇ ਉਹ ਸਾਰੀਆਂ ਹੁਣ ਇਹ ਮਤਾ ਜਿਹੜਾ ਜੀ ਉਹ ਪਾਸ ਕਰਨ ਦੇ ਵਿੱਚ ਜੁਟੀਆਂ ਹੋਈਆਂ ਨੇ। ਉਹ ਇਹ ਕਹਿੰਦੇ ਆ ਕਿ ਉੱਪਰੋਂ ਇਹ ਮਤਾ ਆਇਆ ਸਾਨੂੰ ਪਾਸ ਕਰਕੇ ਦੇਣਾ ਪੈਣਾ। 17 ਜੂਨ ਤੱਕ ਇਹ ਮਤੇ ਜਿਹੜੇ ਆ ਜੀ ਇਹ ਮੰਗੇ ਗਏ ਨੇ ਵਾਪਸ ਜਿਹੜਾ ਜੀ ਸਾਰਿਆਂ ਦੇ ਕੋਲੋਂ। ਔਰ ਇਹ ਜਿਹੜੇ ਮਤਿਆਂ ਸੰਬੰਧੀ 2 ਸਫ਼ੇ ਜਿਹੜੇ ਨੇ ਉਹ ਆਫਿਸਰ ਨੂੰ ਦਿੱਤੇ ਗਏ ਨੇ। ਮਾਲਵਾ ਖਿੱਤੇ ਦੇ ਵਿੱਚ 2 ਦਿਨਾਂ ਦੇ ਵਿੱਚ ਵੱਡੀ ਗਿਣਤੀ ਪੰਚਾਇਤਾਂ ਨੇ ਮਤੇ ਜਿਹੜੇ ਉਹ ਪਾਸ ਕਰਤੇ ਆ ਔਰ ਪੰਚਾਇਤ ਦੇ ਵੱਲੋਂ ਇਹ ਲਿਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਪਾਣੀਆਂ ਦਾ ਫੈਸਲਾ ਕੇਵਲ ਰਾਇਪੇਰੀਅਨ ਸਿਧਾਂਤ ਦੇ ਅਨੁਸਾਰ ਕਰਾਉਣ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦੇ ਵਾਸਤੇ ਤਿਆਰ ਹਾਂ। ਸਾਰੇ ਮਤਿਆਂ ਦੀ ਭਾਸ਼ਾ ਇੱਕੋ ਆ। ਇਹਦੇ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਦਰਿਆਈ ਪਾਣੀਆਂ ਦੇ ਮਸਲੇ ਰਾਇਪੇਰੀਅਨ ਸਿਧਾਂਤ ਮੁਤਾਬਕ ਹੱਲ ਕਰਨ ਦੀ ਅਪੀਲ ਵੀ ਜਿਹੜੀ ਆ ਉਹ ਕੀਤੀ ਗਈ ਹੈ। ਆਫਿਸਰ ਕਹਿੰਦੇ ਨੇ ਕਿ ਇਹ ਆਪਣੀ ਇੱਛਾ ਦੇ ਅਨੁਸਾਰ ਮਤੇ ਜਿਹੜੇ ਆ ਜੀ ਪਾਸ ਕੀਤੇ ਜਾ ਰਹੇ ਆ, ਜਦੋਂ ਕਿ ਜਿਹੜੇ ਇੱਛਾ ਦੇ ਅਨੁਸਾਰ ਇਹ ਮਤੇ ਹੈ ਨਹੀਂ ਗੇ, ਉੱਤੋਂ ਛਪ ਕੇ ਆਏ ਨੇ। ਇਸ ਮਤੇ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਅਸੀਂ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵੱਲੋਂ ਪੰਜਾਬੀਆਂ ਨਾਲ ਧਰੋ ਕਮਾਉਣ ਲਈ ਵਰਤੇ ਜਾ ਰਹੇ ਹੱਥ ਕੰਡਿਆਂ ਦੀ ਨਿਖੇਧੀ ਕਰਦੇ ਹਾਂ। ਇੱਥੋਂ ਤੁਸੀਂ ਜਿਹੜਾ ਜੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਮਤੇ ਜਿਹੜੇ ਆ ਕਿਉਂ ਪਾਸ ਕਰਵਾਏ ਜਾ ਰਹੇ ਆ। ਇਹ ਦੱਸਿਆ ਜਾਊਗਾ ਕਿ ਇੰਨੀਆਂ ਪੰਚਾਇਤਾਂ ਜਿਹੜੀਆਂ ਨੇ ਜੀ ਉਹ ਇਸ ਪਾਰਟੀ ਦੇ ਵਿਰੋਧ ਦੇ ਵਿੱਚ ਖੜੀਆਂ ਹੋ ਗਈਆਂ ਨੇ। ਇਹ ਦੱਸਣ ਦੇ ਵਾਸਤੇ ਮਤੇ ਜਿਹੜੇ ਆ ਜੀ ਉਹ ਪਾਸ ਕਰਵਾਏ ਜਾ ਰਹੇ ਆ। ਮਤੇ ਪਾਸ ਕਰਨ ਵਾਲੀਆਂ ਪੰਚਾਇਤਾਂ ਜਿਹੜੀਆਂ ਨੇ ਜੀ ਉਹ ਵੋਟਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੀਆਂ ਇਹਦੇ ਵਾਸਤੇ ਤਾਂ ਇੰਤਜ਼ਾਰ ਹੀ ਕਰਨਾ ਪਊਗਾ ਜੀ। ਜੀ ਬਿਲਕੁਲ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦੀ ਗੱਲ ਆ। ਅਤੇ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਪੰਜਾਬੀ ਦੀ ਜਿਸ ਤਰ੍ਹਾਂ ਕੁਛ ਨਾ ਕੁਛ ਹੋਇਆ ਸੀ ਦਿੱਲੀ ਦੇ ਵਿੱਚ, ਤਾਂ ਇਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਬਹੁਤ ਭੰਡਿਆ ਸੀ ਸਾਰਿਆਂ ਨੇ ਰਲ ਕੇ ਕਿ ਪੰਜਾਬੀ ਬੋਲੀ ਦੇ ਲਈ ਉਹ ਬਹੁਤਾ ਕੁਝ ਨਹੀਂ ਕਰ ਰਹੇ। ਪਰ ਇਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚੋਂ ਵੀ ਖਬਰ ਆ ਰਹੀ ਹੈ ਕਿ ਪੰਜਾਬੀ ਦੀ ਬੋਲੀ ਲਈ ਪੰਜਾਬ ਸਰਕਾਰ ਆ ਇਹਦੀ ਬੇਰੁਖੀ ਸਾਹਮਣੇ ਆਈ ਹੈ। ਜੀ ਪੰਜਾਬ ਸਰਕਾਰ ਦੇ ਵੱਲੋਂ ਭਾਸ਼ਾ ਵਿਭਾਗ ਦੀ ਜਿਹੜੀ ਅਣਦੇਖੀ ਆ ਉਹ ਕੀਤੀ ਜਾ ਰਹੀ ਹੈ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਅਨੁਸਾਰ ਪਿਛਲੇ ਸਾਲਾਂ ਦੇ ਦੌਰਾਨ ਕਿਤਾਬਾਂ ਵੇਚ ਕੇ 4 ਕਰੋੜ ਰੁਪਏ ਦੀ ਕਮਾਈ ਤਾਂ ਕੀਤੀ ਆ, ਪਰ ਦੂਜੀਆਂ ਭਾਸ਼ਾਵਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਹੜਾ ਸਾਹਿਤ ਹੈ ਉਹਨੂੰ ਪੰਜਾਬੀ 'ਚ ਛਾਪਣ ਸੰਬੰਧੀ ਇਹ ਮਹਿਕਮਾ ਬਿਲਕੁਲ ਜਿਹੜਾ ਜੀ ਉਹ ਫੇਲ ਹੋ ਗਿਆ। ਜਿਹੜੇ ਇਹ ਦੱਸਿਆ ਗਿਆ ਜੀ ਕਿ ਪਿਛਲੇ 15 ਸਾਲਾਂ ਦੇ ਵਿੱਚ ਸਿਰਫ 2 ਕਿਤਾਬਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਿੱਚ ਇੱਕ ਇੰਗਲਿਸ਼ ਦਾ ਨਾਵਲ ਹੈ ਜੀ ਗਾਈਡ
ਜਿਹੜਾ ਮੂਲ ਰੂਪ ਦੇ ਵਿੱਚ R.K. ਨਾਰਾਇਣ ਵੱਲੋਂ ਲਿਖਿਆ ਗਿਆ ਸੀਗਾ ਤੇ ਅੰਗਰੇਜ਼ੀ ਲੇਖਕ ਜੇਨ ਆਸਟਨ ਦੀ ਰਚਨਾ ਜਿਹੜੀ ਐਮਾ, ਇਹਦਾ ਅਨੁਵਾਦ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਸਾਲ 2001 ਤੋਂ ਬਾਅਦ ਭਾਸ਼ਾ ਵਿਭਾਗ ਦੇ ਵੱਲੋਂ ਜਿਹੜੀਆਂ ਕਿਤਾਬਾਂ ਪ੍ਰਕਾਸ਼ਿਤ ਵੀ ਕੀਤੀਆਂ ਗਈਆਂ ਨੇ ਉਹਦੇ ਵਿੱਚੋਂ ਬਹੁਤੀਆਂ ਦੂਜੀ ਵਾਰੀ ਨਹੀਂ ਛਪੀਆਂ ਕਿਉਂਕਿ ਵਿਭਾਗ ਦੇ ਕੋਲੇ ਫੰਡਾਂ ਦੀ ਜਿਹੜੀ ਆ ਜੀ ਉਹ ਕਮੀ ਹੈ। ਜਿਹੜੇ ਰਸਾਲੇ ਛਾਪੇ ਜਾਂਦੇ ਨੇ ਜੀ ਉਹਨਾਂ ਦੀ ਛਪਣ ਗਿਣਤੀ ਜਿਹੜੀ ਆ ਜੀ ਉਹ 700 ਤੋਂ ਘਟਾ ਕੇ 500 ਕਰ ਦਿੱਤੀ ਗਈ ਆ। ਵਿਭਾਗ ਦੇ ਵੱਲੋਂ ਪੰਜਾਬੀ ਗੌਰਵ ਨਾਮੀ ਰਸਾਲਾ ਜਿਹੜਾ ਛਾਪਿਆ ਜਾਂਦਾ ਸੀਗਾ ਪਰ ਇਹ ਜਨਵਰੀ 15 ਤੋਂ ਬਾਅਦ ਛਪਿਆ ਹੀ ਨਹੀਂ ਜੀ। ਇਹ ਕਾਰਨ ਜਿਹੜੇ ਆ ਜੀ ਇਹ ਦੱਸੇ ਜਾ ਰਹੇ ਨੇ ਕਿ ਫੰਡਸ ਜਿਹੜੇ ਆ ਉਹ ਹੈ ਨਹੀਂ ਗੇ। ਦੂਜਾ ਜਿਹੜਾ ਕਾਰਨ ਬੜਾ ਅਜੀਬੋ-ਗਰੀਬ ਦੱਸਿਆ ਜਾ ਰਿਹਾ ਕਿ ਰਸਾਲਿਆਂ ਦੇ ਵਾਸਤੇ ਮਿਆਰੀ ਰਚਨਾਵਾਂ ਨਹੀਂ ਆਉਂਦੀਆਂ ਕਿਉਂਕਿ ਲੇਖਕ ਜਿਹੜੇ ਨੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਜਿਹਦੇ ਕਰਕੇ ਉਹ ਆਪਣੀਆਂ ਰਚਨਾਵਾਂ ਜਿਹੜੀਆਂ ਜੀ ਇਹਨਾਂ ਰਸਾਲਿਆਂ ਨੂੰ ਨਹੀਂ ਭੇਜਦੇ। ਜਿਹੜਾ ਭਾਸ਼ਾ ਵਿਭਾਗ ਹੈ ਜੀ ਉਹ ਇਹ ਵੀ ਕਹਿੰਦਾ ਹੈ ਕਿ ਅਫਸਰਾਂ ਤੇ ਮੁਲਾਜ਼ਮਾਂ ਦੀ ਕਮੀ ਜਿਹੜੀ ਹੈ ਜੀ ਉਹਦੇ ਨਾਲ ਅਸੀਂ ਜੂਝ ਰਹੇ ਹਾਂ, ਜਿਹਦੇ ਕਰਕੇ ਸਾਰਾ ਕੁਝ ਜਿਹੜਾ ਜੀ ਉਹ ਹੋ ਰਿਹਾ। ਜਿਹੜੇ ਖੋਜ ਆਫਿਸਰ ਨੇ ਉਹਦੇ 40 ਦੇ ਵਿੱਚੋਂ 17 ਡਾਟਾ ਐਂਟਰੀ ਤੇ ਕੰਪਿਊਟਰ ਆਪਰੇਟਰ ਜਿਹੜੇ ਨੇ 23 ਦੇ ਵਿੱਚੋਂ 23 ਔਰ ਸੀਨੀਅਰ ਸਹਾਇਕ ਦੀਆਂ 35 ਵਿੱਚੋਂ 9 ਅਸਾਮੀਆਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। ਲਾਇਬ੍ਰੇਰੀਅਨ, ਚਿੱਤਰਕਾਰ, ਖੋਜ ਇੰਸਟਰਕਟਰ, ਕੈਮਰਾਮੈਨ, ਇਹ ਸਾਰੀਆਂ ਅਸਾਮੀਆਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। ਇਹਨਾਂ ਦੇ ਉੱਤੇ ਕੋਈ ਭਰਤੀ ਜਿਹੜੀ ਆ ਜੀ ਪਿਛਲੇ ਸਾਲਾਂ ਦੇ ਦੌਰਾਨ ਨਹੀਂ ਕੀਤੀ ਗਈ। 14 ਸਾਲਾਂ ਦੇ ਵਿੱਚ ਜਿਹੜਾ ਭਾਸ਼ਾ ਵਿਭਾਗ ਆ ਜੀ ਉਹਨੇ 4 ਕਰੋੜ 5 ਲੱਖ 61 ਰੁਪਏ ਦੀਆਂ ਕਿਤਾਬਾਂ ਵੇਚੀਆਂ ਨੇ। ਸਾਲ 13-14 ਦੇ ਦੌਰਾਨ 1 ਕਰੋੜ 52 ਲੱਖ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਉਹ ਵੇਚੀਆਂ ਗਈਆਂ ਸੀਗੀਆਂ। ਜਿਹੜੀ ਭਾਸ਼ਾ ਵਿਭਾਗ ਦੀ ਬਿਲਡਿੰਗ ਇੱਥੇ ਪਟਿਆਲੇ ਦੇ ਵਿੱਚ ਆ ਜੀ, ਜੇ ਕਿਸੇ ਨੇ ਉਹਦਾ ਪਿਛਲੇ ਦਿਨਾਂ ਦੇ ਵਿੱਚ ਜਾਂ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਉਹਦੀ ਹਾਲਤ ਵੇਖਣੀ ਚਾਹੋ ਤਾਂ ਤੁਸੀਂ ਦੇਖ ਕੇ ਉਹਨੂੰ ਦੱਸ ਸਕਦੇ ਹੋ ਕਿ ਇਹ ਚਿੱਟਾ ਹਾਥੀ ਜਿਹੜਾ ਜੀ ਉਹ ਬੰਨਿਆ ਪਿਆ, ਉਹਨੂੰ ਸੰਭਾਲਣ ਦੇ ਵਾਸਤੇ ਕੋਈ ਤਿਆਰ ਨਹੀਂ। ਜਿਹੜੀਆਂ ਰੈਫਰੈਂਸ ਬੁੱਕਸ ਨੇ ਕਿਤੇ ਤੁਸੀਂ ਜਾ ਕੇ ਦੇਖੋ, ਗੋਡੇ ਗੋਡੇ ਮਿੱਟੀ ਉਹਨਾਂ ਦੇ ਉੱਤੇ ਜਿਹੜੀ ਆ ਜੀ ਉਹ ਚੜੀ ਪਈ ਆ। ਕਿਹਾ ਇਹ ਜਾਂਦਾ ਜੀ ਕਿ ਸਾਡੇ ਕੋਲੇ ਨਾ ਫੰਡਸ ਨੇ ਨਾ ਸਾਡੇ ਕੋਲੇ ਮੈਨ ਪਾਵਰ ਹੈ। ਇਹ ਪੰਜਾਬੀ ਬੋਲੀ ਦਾ ਜਿਹੜਾ ਜੀ ਉਹ ਹਸ਼ਰ ਹੈ। ਇੱਕ ਪਾਕਿਸਤਾਨ ਦੇ ਸ਼ਾਇਰ ਹੋਏ ਨੇ ਸ਼ਰਫ ਸਾਹਿਬ, ਬੜੀ ਕਮਾਲ ਦੀ ਗੱਲ ਸੀ, ਸ਼ਾਇਦ ਇੱਥੇ ਢੁੱਕਦੀ ਹੈ ਜੀ ਕਿ ਮੁੱਠੀਆਂ ਮੀਚ ਕੇ ਨੁਕਰੇ ਰਹੀ ਬੈਠੀ ਵੇ ਮੈਂ ਟੁੱਟੀ ਸਤਾਰ ਰਬਾਬੀਆਂ ਦੀ, ਪੁੱਛੀ ਜਿਨ੍ਹਾਂ ਨੇ ਸ਼ਰਫ ਨਾ ਬਾਤ ਮੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਜੀ ਬਿਲਕੁਲ, ਤੁਸੀਂ ਫੰਡਸ ਦੀ ਗੱਲ ਕੀਤੀ ਹੈ ਤੇ ਆਪਣੇ ਲਈ ਇਹਨਾਂ ਦੇ ਕੋਲ ਫੰਡਸ ਬਹੁਤ ਹੁੰਦੇ ਆ, ਉਹ ਪਤਾ ਨਹੀਂ ਕਿੱਥੋਂ ਹੁੰਦੇ ਆ। ਤੇ ਅਖੀਰ ਵਿੱਚ ਅਜਨਾਮਾ ਕਿ ਦਿੱਲੀ ਦੰਗਿਆਂ ਦੀ ਫੇਰ ਕੋਈ ਜਾਂਚ ਹੋਣੀ, ਮੁੜ ਕੇ ਦਿੱਲੀ ਤੋਂ ਆਇਆ ਐਲਾਨ ਬੇਲੀ। ਦਿੱਲੀ ਦੰਗਿਆਂ ਦੀ ਫਿਰ ਕੋਈ ਜਾਂਚ ਹੋਣੀ, ਮੁੜ ਕੇ ਦਿੱਲੀ ਤੋਂ ਆਇਆ ਐਲਾਨ ਬੇਲੀ। ਜਿਹੜੇ ਕੇਸਾਂ ਨੂੰ ਵਕਤ ਨੇ ਦੱਬ ਲਿਆ ਸੀ, ਆ ਜਾਓ ਉਹਨਾਂ ਦੇ ਅੰਦਰ ਵੀ ਜਾਨ ਬੇਲੀ। ਡਰਦੇ ਲੋਕਾਂ ਨਹੀਂ ਕਈਆਂ ਨੇ ਚੁੱਪ ਤੋੜੀ, ਉਹ ਵੀ ਸਕਣ ਕਈ ਖੋਲ ਜ਼ਬਾਨ ਬੇਲੀ। ਕਈਆਂ ਭਲਕ ਨੂੰ ਦਿੱਲੀ ਵੱਲ ਦੌੜ ਜਾਣਾ, ਨਰਿੰਦਰ ਮੋਦੀ ਦਾ ਕਰਨ ਸਨਮਾਨ ਬੇਲੀ। ਹੋ ਜਾਊ ਜਾਂਚ ਇਹ ਜਿੱਦਾਂ ਦੀ ਜਾਂਚ ਹੁੰਦੀ, ਨਿਕਲਣਾ ਵਿੱਚੋਂ ਨਹੀਂ ਇਸ ਦੇ ਕੱਖ ਬੇਲੀ। ਹੋ ਜਾਊ ਜਾਂਚ ਇਹ ਜਿੱਦਾਂ ਦੀ ਜਾਂਚ ਹੁੰਦੀ, ਨਿਕਲਣਾ ਵਿੱਚੋਂ ਨਹੀਂ ਇਸ ਦੇ ਕੱਖ ਬੇਲੀ। ਹੋਈ ਜਿੱਦਾਂ ਕਈ ਵਾਰ ਸੀ ਜਾਂਚ ਪਹਿਲਾਂ, ਸਿੱਟਾ ਆਵਣਾ ਨਹੀਂ ਉਹਦੇ ਤੋਂ ਵੱਖ ਬੇਲੀ। ਜੀ ਬਹੁਤ ਬਹੁਤ ਧੰਨਵਾਦ ਜੀ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।